अस्सलामुअलैकुम। उम्मीद है सारे ठीक ठाक होंगे। पिछले सिलसिले ਨੂੰ ਅੱਗੇ ਅਸੀਂ ਜਾਰੀ ਰੱਖਦੇ ਹਾਂ। ਬੜੀ ਮਿਹਰਬਾਨੀ ਤੁਹਾਡੇ ਕਮੈਂਟ ਪੜ੍ਹੇ। ਇੱਕ ਭਾਈ ਨੇ ਕਿਹਾ ਕਿ ਜੀ ਇਹ ਪੰਜਾਬੀ ਦੀ ਤਾਰੀਖ ਤੇ ਆਰੀਆ ਤੋਂ ਜ਼ਬਾਨ ਦੀ ਤਾਰੀਖ ਨਹੀਂ ਭਾਈ ਜਾਨ, ਆਰੀਆ ਤੋਂ ਨਹੀਂ ਹੁੰਦੀ ਹੈ। ਹਾਫਿਜ਼ ਬਰਖੁਰਦਾਰ ਰਾਂਝਾ ਸਾਹਿਬ ਨੇ ਜਿਹੜਾ ਨਾ ਪਹਿਲੀ ਵਾਰੀ ਪੰਜਾਬੀ ਜ਼ਬਾਨ ਦਾ ਲਫ਼ਜ਼ ਇਸਤੇਮਾਲ ਕੀਤਾ ਸੀ। ਸਰ ਅਸੀਂ ਪੰਜਾਬੀ ਲੈਂਗੁਏਜ ਤੇ ਪੰਜਾਬੀ ਤੇ ਗੱਲ ਕਰ ਰਹੇ ਹਾਂ, ਕਿਸੇ ਹੋਰ ਚੀਜ਼ ਤੇ ਨਹੀਂ ਕਰ ਰਹੇ। ਇਸ ਲਈ ਪੰਜਾਬੀ ਨੂੰ ਜਦੋਂ ਅਸੀਂ ਵੇਖਦੇ ਹਾਂ ਤੇ ਅਸੀਂ ਉਦੋਂ ਵੇਖਦੇ ਹਾਂ ਜਦੋਂ ਇਹਨੂੰ ਨਾਂ ਦਿੱਤਾ ਗਿਆ। ਪਹਿਲੇ ਪੰਜਾਬ ਕਿਹਾ ਜਾਂਦਾ ਸੀ, ਲੇਕਿਨ ਜ਼ੁਬਾਨ ਵਾਸਤੇ ਕੋਈ ਅਥੈਂਟਿਕ ਵਰਡ ਨਹੀਂ ਸੀ ਇਸਤੇਮਾਲ ਹੁੰਦਾ, ਕਿ ਪੱਕਾ ਠੱਠਾ ਲਫ਼ਜ਼ ਨਹੀਂ ਸੀ ਇਸਤੇਮਾਲ ਹੁੰਦਾ। ਤੇ ਤੁਹਾਡਾ ਜਵਾਬ ਇਹ ਦੇਣਾ ਸੀ। ਤੇ ਹੁਣ ਅਸੀਂ ਅੱਗੇ ਗੱਲ ਕਰਨੀ ਹੈ ਇੰਡਸ ਵੈਲੀ ਤੇ। ਇੰਡਸ ਵੈਲੀ ਤੇ ਅਚੀਵਮੈਂਟਸ ਦਾ ਦੌਰ। ਤੇ ਇੰਡਸ ਵੈਲੀ ਦੇ ਉੱਤੇ ਜਦੋਂ ਅਚੀਵਮੈਂਟਸ ਕਹਿੰਦੇ ਨੇ ਇਰਾਨੀਆਂ ਨੂੰ, ਫਾਰਸੀਆਂ ਨੂੰ, ਤੇ ਇਹ ਦੌਰ ਸ਼ੁਰੂ ਹੁੰਦਾ ਕਮ ਸੇ ਕਮ 500 BC ਤੋਂ 200 ਸਾਲ ਤੱਕ ਰਹਿੰਦਾ ਹੈ। 500 ਤੋਂ ਤੇ ਇਹ 300 ਕਬਲ ਮਸੀਹ ਤੱਕ ਦਾ ਦੌਰ। ਤੇ ਇਹਦੇ ਵਿੱਚ ਸਭ ਤੋਂ ਕਾਬਿਲ ਜ਼ਿਕਰ ਜਿਹੜਾ ਵੇ ਉਹ ਹੈਗਾ ਸਾਡੇ ਕੋਲ ਸਾਇਰਸ ਦਾ ਗ੍ਰੇਟ। ਇਹਨੂੰ ਪੁਰਸ਼ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਇਹਨੂੰ ਕਿਹਾ ਜਾਂਦਾ ਹੈ ਜ਼ੁਲਕੁਰਨੈਨ। ਤੇ ਜਿਹੜਾ ਅਗਰ ਅਸੀਂ ਤਾਰੀਖ ਵੇਖੀਏ ਜ਼ੁਲਕੁਰਨੈਨ ਦੀ, ਕੁਰਾਨ 'ਚ ਵੀ ਇਹਦਾ ਜ਼ਿਕਰ ਹੈ। ਪੁਰਸ਼ ਦਾ ਜ਼ਿਕਰ ਜਿਹੜਾ ਵੇ ਹਿੰਦੂ ਅਕਾਇਦ ਦੀ ਜਿਹੜੀ ਪੁਰਾਣੀਆਂ ਕਿਤਾਬਾਂ ਨੇ ਉਹਨਾਂ 'ਚ ਵੀ ਪੁਰਸ਼ ਦਾ ਜ਼ਿਕਰ ਹੁੰਦਾ ਵੇ, ਸਾਇਰਸ ਦਾ ਜ਼ਿਕਰ ਹੁੰਦਾ ਵੇ। ਬਾਕੀ ਜਿਹੜੀਆਂ ਮਜ਼ਹਬੀ ਕਿਤਾਬਾਂ ਨੇ ਉਹਨਾਂ ਦੇ ਵਿੱਚ ਵੀ ਸਾਇਰਸ ਦਾ ਜ਼ਿਕਰ ਹੁੰਦਾ ਵੇ। ਸਾਇਰਸ ਆਇਆ ਕਿਸ ਤਰ੍ਹਾਂ ਪੰਜਾਬ 'ਚ, ਉਹ ਤਾਂ ਪਰਲੀ ਸਾਈਡ ਤੇ ਸੀ। ਹਾਂਜੀ, ਅਸੀਂ ਇਹ ਗੱਲ ਕਰਾਂਗੇ ਕਿ ਸਾਇਰਸ ਪੰਜਾਬ ਤੇ ਕਿਸ ਤਰ੍ਹਾਂ ਆਇਆ। ਪੰਜਾਬ ਦੇ ਵਿੱਚ ਸਾਇਰਸ ਨੇ ਜਿਹੜੇ ਇਲਾਕੇ ਸਨ ਸ਼ਮਾਲ ਮਗਰਬੀ, ਹਾਂਜੀ, ਪਹਾੜ ਵਾਲੀ ਸਾਈਡ, ਡੁੱਬਦਾ ਪਾਸਾ, ਲਹਿੰਦਾ ਪਾਸਾ ਵੀ ਇਹਨੂੰ ਕਹਿੰਦੇ ਨੇ। ਹਾਂਜੀ, ਉਹ ਪਤਾ ਹੈ ਨਾ, ਦੱਖਣ ਪਹਾੜ, ਲਹਿੰਦਾ, ਚੜ੍ਹਦਾ ਤੇ ਲਹਿੰਦਾ, ਪਹਾੜ ਤੇ ਲਹਿੰਦੇ ਵਾਲੀ ਸਾਈਡ ਤੇ ਇਹ ਇਲਾਕਾ ਜਿਹੜਾ ਵੇ ਇਹ ਉਹ ਵੇ ਜਿਹੜਾ ਬਲੋਚਿਸਤਾਨ, ਮੌਜੂਦਾ ਬਲੋਚਿਸਤਾਨ ਦਾ ਤੇ ਪਖਤੂਨਖਵਾ ਦਾ ਇਲਾਕਾ ਵੇ। ਇਹਦੇ ਵਿੱਚ ਜਿਹੜਾ ਵੇ ਸਾਇਰਸ ਦਾ ਗ੍ਰੇਟ ਉਹਨੇ ਇੱਕ ਆਪਣਾ ਸੂਬਾ ਬਣਾਇਆ ਸੀ ਇਹਨੂੰ ਫਤਿਹ ਕਰਕੇ। ਤੇ ਉਹ ਜਿਹੜੀ ਜੰਗ ਹੋਈ ਸੀ ਉਹਦੀ ਸਾਡੇ ਕੋਲ ਕੋਈ ਤਫਸੀਲ ਨਹੀਂ ਹੈ। ਤੇ ਇਹ ਦੂਸਰੀ ਸਾਈਡ ਵਾਲਾ ਕਿਨਾਰਾ ਸੀ। ਹਾਂਜੀ, ਲਹਿੰਦੇ ਪਾਸੇ ਵਾਲਾ ਜਿਹੜਾ ਇਹ ਕਿਨਾਰਾ ਸੀ ਤੇ ਉੱਥੇ ਇਹਨੇ ਬਕਾਇਦਾ ਹੁਕੂਮਤ ਕੀਤੀ ਸੀ। ਉਹਦੇ ਤੋਂ ਬਾਅਦ ਜਿਹੜਾ ਹੈ ਨਾ ਡੈਰੀਅਸ ਹੋਏ ਨੇ 3, ਲੇਕਿਨ ਡੈਰੀਅਸ 1 ਇਸ ਲਈ ਕਾਬਲੇ ਜ਼ਿਕਰ ਹੈ ਕਿ ਇਹਨੇ ਅੱਗੇ ਆ ਕੇ ਪੰਜਾਬ ਦਾ ਜਿਹੜਾ ਇਲਾਕਾ ਵੇ ਦਰਿਆਏ ਸਿੰਧ ਤੋਂ ਅਗਲਾ ਜਿਹੜੇ ਇਲਾਕੇ ਆਉਂਦੇ ਨੇ ਉੱਥੇ ਵੀ ਯਾਦ ਕੀਤਾ ਸੀ। ਉਹਦੇ ਤੇ ਵੀ ਅਸੀਂ ਬੜੀ ਤਫਸੀਲ ਦੇ ਨਾਲ ਗੱਲ ਕਰਾਂਗੇ ਜੀ। ਤੇ ਜਦੋਂ ਸਾਇਰਸ ਦਾ ਗ੍ਰੇਟ ਉਹਨੇ 535 BC ਦੇ ਵਿੱਚ ਪਹਿਲੀ ਵਾਰੀ ਉਹ ਇੰਡਸ ਵੈਲੀ 'ਚ ਦਾਖਲ ਹੋਇਆ ਸੀ। ਤੇ ਇਹ ਉਹੀ ਇਲਾਕੇ ਸੀ ਜਿਹੜੇ ਪਹਾੜ ਵਾਲੇ ਤੇ ਲਹਿੰਦੇ ਵਾਲੇ ਪਾਸੇ ਇੱਧਰੋਂ ਆਇਆ ਸੀ। ਤੇ ਇਹਦੀ ਸਲਤਨਤ ਜਿਹੜੀ ਹੈ ਇਹ ਸੈਂਟਰਲ ਏਸ਼ੀਆ, ਉਸ ਤੋਂ ਬਾਅਦ ਇਹ ਜਿਹੜੇ ਅਰਬ ਮੁਲਕ ਨੇ ਇੱਥੇ ਅਗਾਂਹ ਯੂਰਪ ਤੱਕ ਨਿਕਲ ਗਿਆ ਸੀ। ਬੜੀ ਵੱਡੀ ਇਹਦੀ ਸਲਤਨਤ ਸੀ, ਕੋਈ ਵਸਤ ਨਹੀਂ ਸੀ ਹੈ। ਕੁਛ ਲੋਕ ਲਿਖਦੇ ਨੇ ਕਿ ਸਾਇਰਸ ਦਾ ਗ੍ਰੇਟ ਦੀ ਜਿਹੜੀ ਹਕੂਮਤ ਸੀ ਲਾਮਤਨਾਹੀ ਸੀ। ਸਾਇਰਸ ਦੀ ਇੱਕ ਫੋਟੋ ਜਿਹਨੂੰ ਫੋਟੋ ਕਿਹਾ ਜਾਂਦਾ ਹੈ ਕਿ ਇਹ ਸਾਇਰਸ ਤੋਂ ਮਨਸੂਬ ਕੀਤੀ ਜਾਂਦੀ ਹੈ, ਪੁਰਾਣੇ ਅਸਾਰ ਦੇ ਵਿੱਚ ਜਿਹੜੀ ਹੈ
ਉਹ ਸਾਨੂੰ ਮਿਲਦੀ ਹੈ। ਉਸ ਤੋਂ ਬਾਅਦ ਅਸੀਂ ਹੁਣ ਸਾਇਰਸ ਨੂੰ ਜਿਹੜਾ ਹੈ ਨਾ ਤਹਿਸੀਲ ਨਾਲ ਪੜ੍ਹਨੇ ਆ। ਇਹਦਾ ਦੌਰ ਜਿਹੜਾ ਵੇ 530 BC 600 BC ਤੋਂ 530 BC ਤੱਕ ਆਂਦਾ ਵੇ। ਤਕਰੀਬਨ ਜਿਹੜਾ ਵੇ 70 ਸਾਲ ਦਾ ਇਹਦਾ ਦੌਰ ਹੈ। ਇਹਦੇ ਵਿੱਚ ਇਹਨੇ 500 ਇਹ ਤਰੀਕਾਂ ਦੇ ਵਿੱਚ ਜਿਹੜਾ ਨਾ ਥੋੜਾ ਜਿਹਾ ਝੋਲ ਹੈ, ਕਨਫਰਮ ਤਰੀਕਾ ਨਹੀਂ ਹੈ। ਤੇ ਕੁਛ ਲਿਖਦੇ ਨੇ ਜੀ 535 BC ਦੇ ਵਿੱਚ ਜਿਹੜਾ ਨਾ ਇਹਨੇ ਆ ਕੇ ਤੇ ਦਰਿਆਈ ਸਿੰਧ ਦੇ ਨਾਲ ਨਾਲ ਜਿੰਨੇ ਇਲਾਕੇ ਸਨ ਇਹਨਾਂ ਸਾਰਿਆਂ ਨੂੰ ਫਤਿਹ ਕਰ ਲਿਆ ਸੀ। ਤਰੀਕ ਦੱਸਦੀ ਹੈ ਇਹ ਉਹੀ ਇਲਾਕੇ ਸਨ ਜਿਹੜੇ ਬੜੇ ਜ਼ਰਖੇਜ਼ ਸਨ। ਕੁਛ ਕਹਿੰਦੇ ਨੇ ਇਹ ਦਰਿਆਓਂ ਪਾਰ ਆਇਆ ਸੀ। ਅਗਰ ਇਹ ਦਰਿਆਓਂ ਪਾਰ ਆਇਆ ਹੋਏ, ਸਿੰਧ ਤੋਂ ਅਗਲੀ ਸਾਈਡ ਤੇ ਆਇਆ ਹੈ, ਤੇ ਆਇਆ ਵੀ ਕਿਹੜੇ ਪਾਸੇ ਵੇ? ਪਹਾੜ ਤੇ ਲਹਿੰਦੇ ਵਾਲੀ ਸਾਈਡ ਤੇ ਭਾਈਜਾਨ ਉਹ ਇਲਾਕਾ ਬਣਦਾ ਜੇ ਵੀਰੋ, ਇਲਾਕਾ ਬਣਦਾ ਜੇ ਪੰਜਾਬ ਦਾ ਮੈਦਾਨੀ ਇਲਾਕਾ, ਜ਼ਰਖੇਜ਼ ਜਿਹੜਾ ਇਲਾਕਾ ਵੇ ਇਹ ਹੋ ਗਿਆ। ਉਸ ਤੋਂ ਬਾਅਦ ਇੱਕ ਕੁਛ ਲਿਖਾਰੀ ਲਿਖਦੇ ਨੇ ਕਿ ਇਹਨੇ ਗੰਧਾਰਾ ਨੂੰ ਫਤਿਹ ਕੀਤਾ ਸੀ। ਤੇ ਉਸ ਤੋਂ ਬਾਅਦ ਉਹਨੇ ਉੱਥੇ ਜਿਹੜਾ ਸੂਬਾ ਬਣਾਇਆ ਸੀ ਜਾਂ ਪੰਜਾਬ ਦੇ ਉੱਤੇ ਗੰਧਾਰਾ ਵਾਲੇ ਇਲਾਕਿਆਂ ਨੂੰ ਮਿਲਾ ਕੇ ਉਹਨੂੰ ਸਤਰਾਪੀ ਕਹਿੰਦੇ ਨੇ। ਉਦੋਂ ਸਤਰਾਪੀ ਕਿਹਾ ਗਿਆ ਸੀ। ਪੁਰਾਣਿਆਂ ਨਕਸ਼ਿਆਂ ਦੇ ਕਿਤੇ ਜਿਹੜੇ ਨੇ ਨਾ ਰਿਸਰਚਰ, ਉਹਨਾਂ ਨੇ ਰਿਸਰਚ ਕਰਕੇ ਜਿਹੜੇ ਪੁਰਾਣੀ ਜ਼ੁਬਾਨ ਦੇ ਮਾਹਰ ਹੋ ਗਏ, ਉਹਨਾਂ ਨੇ ਕਿਹਾ ਜੀ ਇਹ ਸਤਰਾਪੀ ਇਹਨੂੰ ਕਹਿੰਦੇ ਸੀ। ਹਾਂਜੀ, ਸਤ ਰਾਪੀ ਤੇ ਸੱਤ ਦਾ ਮਤਲਬ ਹੈ ਸੱਤ, ਰਾਪੀ ਰਾਹ, ਪਾਣੀ ਵਾਲੇ ਰਾਹ। ਸੱਤ ਦਰਿਆ ਆ ਗਏ, ਸਪਤ ਸਿੰਧੂ ਦੀ ਜ਼ਮੀਨ ਆ ਗਈ। ਹਾਂਜੀ, ਦੇਖੋ ਨਾ ਗੱਲਾਂ ਨਾਲ ਗੱਲਾਂ ਮਿਲਦੀਆਂ ਨੇ। ਜਦੋਂ ਰਿਸਰਚ ਕਰਾਂਗੇ ਤੇ ਚੀਜ਼ਾਂ ਤੇ ਜ਼ਾਰੀ ਗੱਲ ਫਿਰ ਮਿਲਣਗੀਆਂ, ਇੱਕ ਕੜੀਆਂ ਨਾਲ ਕੜੀਆਂ ਮਿਲਣਗੀਆਂ ਤੇ ਸੰਗਲੀ ਬਣੇਗੀ ਨਾ। ਇਹੀ ਤਰੀਕ ਵੇਖਣ ਦੇ ਆ ਤੇ ਤਰੀਕ ਨੂੰ ਜਾਂਚਣਾ ਤੇ ਤਰੀਕ ਨੂੰ ਵੇਖਣਾ ਮੁਸ਼ਕਲ ਤੇ ਫਿਰ ਹੈ ਨਾ ਪਰ। ਤੇ ਇਹ ਸਾਰੀਆਂ ਗੱਲਾਂ ਨੇ। ਤੇ ਛੋਟੀ ਜੀ ਹਕਾਇਤ ਜਿਹੜੀ ਨਾ, ਹਕਾਇਤ ਨਹੀਂ ਹਕੀਕਤ ਹੈ। ਮੈਂ ਹਕੀਕਤ ਨੂੰ ਇਸ ਲਈ ਕਹਿ ਰਿਹਾ ਵਾਂ ਕਿ ਕੁਰਾਨ ਦੇ ਵਿੱਚ ਵੀ ਜ਼ਿਕਰ ਹੈ ਕਿ ਜ਼ੁਲਕਰਨੈਨ ਜਦੋਂ ਪਹਾੜ ਵਾਲੀ ਸਾਈਡ ਤੇ ਗਿਆ ਤੇ ਉੱਥੇ ਦੇ ਲੋਕਾਂ ਨੇ ਸ਼ਿਕਾਇਤ ਲਾਈ ਕਿ ਇਹ ਪਹਾੜਾਂ ਤੋਂ ਪਰਲੀ ਸਾਈਡ ਤੇ ਜਿਹੜੇ ਲੋਕ ਨੇ ਉਹ ਆਉਂਦੇ ਨੇ, ਆ ਕੇ ਤਬਾਹੀ ਫੈਲਾਉਂਦੇ ਨੇ। ਤੇ ਤਬਾਹੀ ਫੈਲਾਉਣ ਨਾਲ ਜਿਹੜਾ ਵੀ ਸਾਡਾ ਹੁੰਦਾ ਵੇ ਨੁਕਸਾਨ, ਜਾਨਾਂ ਦਾ ਵੀ ਨੁਕਸਾਨ ਹੁੰਦਾ ਹੈ, ਮਾਲੀ ਨੁਕਸਾਨ ਵੀ ਹੁੰਦਾ। ਤੇ ਇਹਦਾ ਕੋਈ ਹੀਲਾ ਕਰੋ। ਅੱਛਾ ਜੀ, ਉਹਨਾਂ ਨੇ ਹੀਲਾ ਕੀ ਕੀਤਾ? ਉਹਨਾਂ ਨੇ ਕਿਹਾ ਜੀ ਤੁਸੀਂ ਤਾਂਬਾ ਲੈ ਆਵੋ, ਤੁਸੀਂ ਲੋਹਾ ਲੈ ਆਵੋ। ਕਹਿੰਦੇ ਨੇ ਕਿ ਤਾਂਬਾ ਤੇ ਲੋਹਾ ਪਗਲਾ ਕੇ ਤੇ ਉੱਥੇ ਦੀਵਾਰ ਬਣਾਈ ਗਈ ਸੀ। ਉਹਦੇ ਪਰਲੇ ਪਾਸੇ ਨੇ ਜੂਜ ਮਜੂਜ ਦੀ ਕੌਮ। ਕੁਰਾਨ ਜ਼ਿਆਦਾ ਜ਼ਿਕਰ ਹੈ ਜੂਜ ਮਜੂਜ ਦਾ। ਇਸ ਲਈ ਸਾਇਰਸ, ਹੋਰਸ ਕਹਿ ਲਓ, ਜ਼ੁਲਕਰਨੈਨ ਕਹਿ ਲਓ, ਉਹਦਾ ਜ਼ਿਕਰ ਹੈ ਵੀ ਹੈ। ਨਹੀਂ ਮੈਂ ਕਹਿਣ ਡਿਆ ਕਿ ਪੰਜਾਬ ਦੇ ਵਿੱਚ ਉਹਨੇ ਦੀਵਾਰ ਬਣਾਈ, ਉਹ ਕੋਈ ਹੋਰ ਇਲਾਕਾ ਹੋਣਾ। ਜਦੋਂ ਕਿਤੇ ਅਸੀਂ ਉਹਦੇ ਉਧਰਲੇ ਪਾਸੇ ਤੁਰਾਂਗੇ ਅਸੀਂ ਉਹਦੇ ਤੇ ਗੱਲ ਕਰਾਂਗੇ। ਤੇ ਗੱਲ ਹੈ ਵੇ ਕਿ ਪਹਿਲਾਂ ਆਏ ਆਰੀਆਈ, ਹੜੱਪਾ ਮੋਹਿੰਜੋਦਾੜੋ ਸੀ। ਜਦੋਂ ਮੌਸਮੀਆਤੀ ਤਬਦੀਲੀਆਂ ਦੀ ਵਜ੍ਹਾ ਤੋਂ, ਮੌਸਮ ਦੇ ਉਤਾਰ ਤੇ ਚੜਾਵ ਦੀ ਵਜ੍ਹਾ ਤੋਂ ਹੜੱਪਾ ਤੇ ਮੋਹਿੰਜੋਦੜੋ ਹੋਏ ਖਤਮ। ਤੇ ਫਿਰ ਕੀ ਕੰਮ ਪਿਆ? ਆਰੀਆ ਆ ਗਏ। ਆਰੀਆ ਤੋਂ ਬਾਅਦ ਹੋਰ ਕੌਮਾਂ ਆ ਗਈਆਂ। ਹਾਂਜੀ, ਤੇ ਇਹ ਰਾਨੀ ਵੀ ਵਾੜਾ ਹੈ। ਹੁਣ ਅਸੀਂ ਕਰਾਂਗੇ ਅਗਲੀ ਗੱਲ ਕਿ ਡੈਰੀਅਸ ਦੁਬਾਰਾ ਕਿਦੋਂ ਆਇਆ। ਇਹ ਦੱਸ ਜਾਵਾਂ, ਡੈਰੀਅਸ ਨੂੰ ਦਾਰਾ ਕਿਹਾ ਜਾਂਦਾ ਹੈ। ਤੇ ਦਾਰਾ ਨਾਂ ਅੱਜ ਵੀ ਪੰਜਾਬ ਦੇ ਵਿੱਚ ਮੁਖਤਲਿਫ ਲੋਕ ਜਿਹੜੇ ਨੇ ਉਹ ਰੱਖ। ਹਾਂਜੀ, ਤੇ ਇਹਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ। ਆਪਣਾ ਖਿਆਲ ਰੱਖਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ। ਅਗਰ ਕੋਈ ਚੀਜ਼ ਨਹੀਂ ਪਸੰਦ ਆਈ, ਕੋਈ ਪੁੱਛਣਾ ਚਾਹੁੰਦੇ
ਉਹ ਕਮੈਂਟ ਦੇ ਵਿੱਚ ਲਿਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਰੱਬ ਰਾਖਾ।